ਚਲੋ ਯਾਰ ਮੈਂ ਤੁਹਾਨੂੰ ਕਹਿਣਾ ਸੀ ਕਿ 4 ਤੇ ਦਿਨ ਰਹਿ ਗਏ ਨੇ ਈਦ ਵਿੱਚ ਤੇ ਉਹ ਕੀ ਕਰਨਾ ਕੁਰਬਾਨੀ ਦਾ ਹੈ ਕੁਰਬਾਨੀ ਦਾ ਕੀ ਕਰਨਾ 4 ਤੇ ਦਿਨ ਰਹਿ ਗਏ ਨੇ ਈਦ ਵਿੱਚ ਦੱਸਿਆ ਹੀ ਨਹੀਂ ਕੁਛ ਇਸ ਦਫਾ ਕਰ ਲਾਂਗੇ ਯਾਰ ਕੋਈ ਹੱਥ ਪਏਗਾ ਕੋਈ ਸਮਝ ਲੱਗਣੀ ਦੀ ਪੈਸੇ ਤੇ ਮੈਨੂੰ ਵੀ ਤੇ ਥੋੜੇ ਰਹਿ ਗਏ ਨੇ ਪਤਾ ਹੋਣਾ ਚਾਹੀਦਾ ਯਾਰ ਉਹ ਤੇਰੀ ਗੱਲ ਠੀਕ ਆ ਲੇਕਿਨ ਪੈਸੇ ਨੇ ਸ਼ਾਇਦ ਕੱਲ ਮਿਲ ਜਾਣ ਅੱਜ ਕੋਈ ਥੋੜੇ ਜਿਹੇ ਹੈਗੇ ਜੀ ਬਾਜ਼ਾਰ ਜਾਵਾਂਗਾ ਮੈਂ ਕੋਈ ਬੱਕਰਾ ਸ਼ੱਕਰਾ ਇੱਕ ਅੱਧਾ ਵੇਖ ਲੈਨੇ ਯਾਰ ਕੋਈ ਹੈ ਕਿ ਗੁੰਜਾਇਸ਼ ਨਹੀਂ ਹੋਣ ਡਈ ਅੱਛਾ ਪੈਸੇ ਨਹੀਂ ਮਿਲੇ ਤੁਹਾਨੂੰ ਪੈਸੇ ਨਹੀਂ ਮਿਲੇ ਤੁਹਾਨੂੰ ਨਹੀਂ ਨਹੀਂ ਮਿਲਦੇ ਉਹਨਾਂ ਨੇ ਬੜਾ ਤੰਗ ਕੀਤਾ ਯਾਰ ਹਾਂ ਫਿਰ ਇਸ ਤਰ੍ਹਾਂ ਕਰੋ ਕਿ ਫਿਰ ਅਗਰ ਨਹੀਂ ਨਾ ਤੁਸੀਂ ਕੁਰਬਾਨੀ ਕਰਨੀ ਤੇ ਮੈਂ ਫਿਰ ਆਪਣੇ ਅੱਬਾ ਜੀ ਨਾਲ ਚਲ ਜੰਨੀ ਹੋਇਆ ਫਿਰ ਮੈਂ ਬੈਠਾ ਮੈਂ ਤੇਰਾ ਵੇਟ ਕਰਦਾ ਜਿੱਦਾਂ ਜਦੋਂ ਘਰ ਤੰਗੀ ਆਈ ਤਾਂ ਮਾਪਿਆਂ ਤੇ ਚਲ ਜੀਦਾ ਮੇਰਾ ਮਕਸਦ ਹੈ ਕਿ ਉਹਨਾਂ ਨੇ ਤੇ ਕਰਨੀ ਹੈ ਨਾ ਉਹ ਤੇ ਮੈਨੂੰ ਬੁਲਾਣ ਦੇ ਨੇ ਯਾਰ ਉਹਨਾਂ ਨੂੰ ਥੋੜਾ ਦੱਸਣੀ ਵੀ ਅਸੀਂ ਬੱਕਰਾ ਦੇਣਾ ਆਹੇ ਦੱਸਣ ਦੀ ਕਿਹੜੀ ਗੱਲ ਆ ਪਤਾ ਚੱਲ ਹੀ ਜਾਂਦਾ ਸਿਰਫ ਗੱਲ ਹਰ ਗੱਲ ਵਧਾ ਨਾ ਦਿਆ ਕਰ ਯਾਰ ਤੁਸੀਂ ਹਰ ਗੱਲ ਨੂੰ ਲੜਾਈ ਸਮਝ ਲੈਂਦੇ ਹੋ ਮੈਂ ਤੁਹਾਨੂੰ ਸੀਰੀਅਸ ਕਹਿ ਰਹੀ ਹਾਂ ਕਿ ਅਗਰ ਅਸੀਂ ਨਹੀਂ ਕਰਨੀ ਤੇ ਮੈਂ ਉਧਰ ਚਲ ਜੰਨੀ ਤੇ ਮੈਂ ਇਕੱਲਾ ਰਵਾਂ ਇੱਥੇ ਚਲੋ ਜੇ ਨਹੀਂ ਤੁਸੀਂ ਮੁਨਾਸਬ ਸਮਝਦੇ ਨਾ ਤਾਂ ਫਿਰ ਮੈਂ ਭਰਾਵਾਂ ਕੋਲ ਪੈਸੇ ਫੜ ਲਵਾਂ ਉਧਾਰ ਦੇ ਤੌਰ ਤੇ ਤੁਸੀਂ ਕੁਰਬਾਨੀ ਕਰ ਲਓ ਯਾਰ ਇਦਾਂ ਕੁਰਬਾਨੀ ਜਾਇਜ਼ ਹੁੰਦੀ ਹੈ ਤੂੰ ਕਿਉਂ ਨਹੀਂ ਸਮਝਣ ਨਹੀਂ ਸਭ ਗੱਲ ਜਿਹੜੀ ਕਰਦੀ ਹੈ ਤੂੰ ਪੁੱਠੀ ਕਰਦੀ ਹੈ ਮੇਰੇ ਅੱਬਾ ਅੱਬਾ ਜੀ ਨਾ ਕੋਈ ਬੰਦਾ ਕੋਈ ਪਾਣੀ ਧਾਣੀ ਪੁੱਛਦਾ ਵਾ ਦੱਸ ਅੱਬਾ ਜੀ ਵੈਸੇ ਸਹੀ ਸੀ ਇੱਕ ਦਫਾ ਮੈਂ ਕਹਿੰਦੀ ਸੀ ਨਾ ਤੇ ਬੂਹੇ ਕਦੀ ਬੱਕਰਾ ਵੱਜਿਆ ਕਦੀ ਵਿਹੜਾ ਵੱਜਿਆ ਅੱਬੇ ਨੇ ਤਾਂ ਤੈਨੂੰ ਵਿਗਾੜਿਆ ਵਾ ਹੋਰ ਗੱਲ ਕੀ ਆ ਨਹੀਂ ਤੇ ਹੁਣ ਅਸੀਂ ਹਰ ਸਾਲ ਮਤਲਬ ਕੁਰਬਾਨੀ ਕਰਨੇ ਆ ਤੇ ਕੀ ਕਵਾਂਗੇ ਲੋਕਾਂ ਨੂੰ ਵੀ ਅਸੀਂ ਇਸ ਸਾਲ ਮਤਲਬ ਯਾਰ ਇਹ ਲੋਕਾਂ ਦੇ ਕੋਈ ਦੇਣਦਾਰ ਆ ਵੀ ਅਸੀਂ ਆਪਣੇ ਹਿਸਾਬ ਨਹੀਂ ਪੌਕਟ ਦੇ ਹਿਸਾਬ ਨਾਲ ਬੱਕਰਾ ਲੈ ਆਉਨੇ ਬਸ ਉਹੀ ਮੈਂ ਗੱਲ ਤਾਂ ਤੁਹਾਨੂੰ ਇਹੀ ਪੁੱਛਣੀ ਕੱਲ ਲਿਆਓਗੇ ਅੱਜ ਲਿਆਓਗੇ ਪਰਸੋਂ ਲਿਆਓਗੇ ਕਿਸ ਦਿਨ ਅੱਜ ਲਿਆਓਗੇ ਜਾਣੇ ਕੋਈ ਵੇਖਦੇ ਕੋਈ 50 60 70 ਹਜ਼ਾਰ ਤੱਕ ਜੇ ਕੋਈ ਬੱਕਰਾ ਚੱਲ ਗਿਆ ਤੇ ਲੈ ਆਵਾਂਗੇ ਨਹੀਂ ਤੇ ਫਿਰ ਲਾਵਾਰਸ ਹੋਰ ਦਵੋ ਲੋਕਾਂ ਨੂੰ ਉਹਨੂੰ ਦੇਣੇ ਪੈਸੇ ਉਹਨੂੰ ਉਸ ਦੋਸਤ ਨੂੰ ਦੇਣੇ ਨੇ ਘਰ ਵਾਸਤੇ ਕੁਝ ਵੀ ਨਹੀਂ ਅੱਗ ਇੰਨੀ ਲੱਗੀ ਹੈ ਵੀ ਲੱਖ 1.5 ਲੱਖ ਤੋਂ ਥੱਲੇ ਬੱਕਰਾ ਵੀ ਕੋਈ ਨਹੀਂ ਆਉਂਦਾ ਤੇ ਵੈੜਾ ਤੇ ਕਮ ਸੇ ਕਮ 3-4 5 ਲੱਖ ਰੁਪਏ ਦਾ ਚਲੋ ਥੱਲੇ ਲੱਖ ਆਉਣਾ ਦਾ 1.5 ਲੱਖ ਦਾ ਤੇ ਪਰ ਲੈਣਾ ਤੇ ਹੈ ਨਾ ਚਲੋ ਅੱਬਾ ਜੀ ਹਾਂਜੀ ਭਾਸਲਮ ਜੀ ਕੀ ਹਾਲ ਆ ਹੋਰ ਸਭ ਖੈਰ ਆ ਇਹ ਚੌਲ ਸ਼ੁਰੂ ਕੀਤੇ ਆ ਅੱਜ ਹੀ ਪਾ ਕਿੱਦਾਂ ਤਬੀਤਾ ਸੇਤਾਂ ਆ ਬੱਚਾ ਕਿੰਨੇ ਨਾਲ ਲਿਆ ਸਸਤਾ ਲੱਭ ਗਿਆ ਸਸਤਾ ਅੱਛਾ ਲੱਭ ਗਿਆ ਸੋਹਣਾ ਵਾ ਹਾਂ ਨਹੀਂ ਮਾਸ਼ਾਅੱਲਾ ਗਿਆ ਬਾ ਬੁੜਿਆ ਇਹਦੇ ਨਾਲ ਦਾ ਲੈਣਾ ਹੀ ਬੱਚਾ ਓਏ ਆ ਲੈ ਲਾਂਗੇ ਚੁੱਪ ਕਰ ਜਾ ਆਇਆ ਇਦਾਂ ਹੀ ਅੰਦਰ ਲੰਘ ਚੱਲਦੇ ਆ ਉਹ ਨਹੀਂ ਉਹ ਤਾਂ ਆਪਣਾ ਘਰ ਵੀ ਉਹ ਤਾਂ ਬੂਹਾ ਖੜਕਾ ਕੇ ਜਾਣਾ ਚਾਹੀਦਾ ਕੌਣ ਹੈ ਅੱਬਾ ਜੀ ਉੱਪਰ ਆਇਓ ਉਹ ਉੱਪਰ ਬੈਠੇ ਆ ਹਾਂਜੀ ਅੱਬਾ ਜੀ ਦਰਵਾਜ਼ਾ ਖੁੱਲਾ ਉੱਪਰ ਹੀ ਆਇਓ ਉਹ ਮੈਨੂੰ ਲੱਗਦਾ ਉੱਤੇ ਬੈਠੇ ਆ ਉੱਤੇ ਪਤਾ ਨਹੀਂ ਇਹ ਨਾ ਹੋਵੇ ਉੱਤੇ ਦੇ ਉੱਤੇ ਚੱਲ ਜਾਣ ਉਹ ਆ ਜਾ ਅੱਬਾ ਜੀ ਆਏ ਨੇ ਤੇ ਇਮਲੀ ਮੈਂ ਕਿਹਾ ਉੱਪਰ ਹੀ ਆਇਓ ਤੁਸੀਂ ਨਾ ਅੱਬਾ ਜੀ ਹਾਂਜੀ ਤੇਰੇ ਅੱਬੂ ਹਾਂਜੀ ਤੇ ਤੂੰ ਉਹਨਾਂ ਨੂੰ ਬੁਲਾ ਮੈਂ ਕਿਹਾ ਉੱਪਰ ਹੀ ਆਇਓ ਦਰਵਾਜ਼ਾ ਖੁੱਲਾ ਹੈ ਅੱਬੂ ਜੀ ਉੱਤੇ ਆ ਜਾਓ ਉਹ ਉੱਤੇ ਚੜੇ ਆ ਤੁਸੀਂ ਉਹ ਅੱਬੂ ਜੀ ਤੇ ਹਵਾ ਹੈਗੀ ਇੱਥੇ ਥੱਲੇ ਗਰਮੀ ਹੈਗੀ ਆ ਹਾਂ ਮੈਂ ਤਾਂ ਸਮਝਿਆ ਮੈਨੂੰ ਗੁੱਡਾ ਚੜਾਉਣ ਡਏ ਤੁਸੀਂ ਆ ਜਾਓ ਆ ਜਾਓ ਵੀਰੇ ਉੱਤੇ ਆ ਜਾ ਭਾ ਮਦਾ ਥੱਲੇ ਹੀ ਬਹਿ ਜਾਣਾ ਸੀ ਯਾਰ ਤੂੰ ਕੋਈ ਗੱਲ ਨੀ, ਕੁਰਸੀ ਲਿਆ ਨਾਲ ਕੇ ਕੁਰਸੀ ਲਿਆ ਆਇਓ ਅੱਬਾ ਜੀ ਆਇਓ ਲੈ ਇੱਥੇ ਆ ਜਾਓ ਏ ਸਾਹ ਚੜ ਗਿਆ ਯਾਰ ਉਹ ਲੀਏ ਸੁਣ ਕੇ ਪਾਣੀ ਲਿਆ ਪੇ ਹਲੀ ਹਸਨ ਜਾਓ ਪਾਣੀ ਲੈ ਕੇ ਆਓ ਅਲੀਏ ਸਨ ਨਾਨਾ ਪੁਲੀ ਪਾਣੀ ਲਿਆ ਪੁੱਤ ਇੱਥੇ ਆਓ ਆਏ ਬਾਈ ਅਸੀਆ ਕੁੜੀਏ ਕੀ ਹਾਲ ਆ ਤੇਰਾ ਹਾਂਜੀ ਠੀਕ ਤੂੰ ਤੁਸੀਂ ਕਾਤੋਂ ਉੱਤੇ ਬੈਠ ਕੇ ਬੂਟੇ ਰਗੜਨ ਡਏ ਸੀ ਉੱਤੇ ਬੈਠ ਤੂੰ ਨਾ ਜੁਗਤਾ ਕਰਨ ਸਾਡੀ ਕਾਕਾ ਹਲੀ ਹਸਨ ਆਈਏ ਪਾਣੀ ਲੈ ਕੇ ਬੇਟਾ ਜਲਦੀ ਆ ਹੋਇਆ ਵੀ ਅਲੀ ਹਸਨ ਤਾਂ ਹੋਈ ਜਾਂਦਾ ਦਿਨ ਬਾ ਦਿਨ ਹੈ ਪਿਆਰ ਤੇ ਦਵੋ ਮਾਂ ਤੇ ਜਾਣਾ ਵਾ ਅੱਬੇ ਤੇ ਨਹੀਂ ਜਾਣਾ ਸੁਣ ਲਿਆ ਇੱਥੇ ਆ ਆ ਕੀ ਹਾਲ ਹੈ ਤੇਰਾ ਮੇਰੀ ਬਾਂਹ ਚੁੱਕਦੇ ਤੇਰਾ ਅੱਬਾ ਜੀ ਪੈਸੇ ਮਿੰਟੋਂ ਪਹਿਲਾਂ ਚੁੱਕ ਲੈਣੇ ਤੁਸੀਂ ਚਲੋ ਪਾਣੀ ਫੜ ਲਓ ਚੱਲ ਜੰਦ ਜਾ ਕੇ ਪੜ ਜਾ ਕੇ ਸੁਣਾਓ ਕਿਦਾਂ ਖੈਰ ਨਾ ਆਣੇ ਹੋਇਆ ਭਾਜੀ ਰੂਹ ਹੀ ਨਹੀਂ ਸੀ ਲੱਗਣ ਡਿਆ ਕਿਉਂ ਕੀ ਹੋਇਆ ਮੈਂ ਅੱਬੇ ਨੂੰ ਕਿਹਾ ਮੈਂ ਕਿਹਾ ਅੱਬਾ ਇੱਕ ਵਾਰੀ ਭਾਜੀ ਨਾਲ ਮਸ਼ਵਰਾ ਕਰਕੇ ਦੇਖ ਲੈਨੇ ਸਭਾ ਨਾਲ ਗੱਲ ਕਰਕੇ ਦੇਖ ਲੈਨੇ ਆ ਜੇ ਮੰਨ ਗਏ ਤੇ ਫਿਰ ਆਪਣੇ ਵੀ ਫਾਇਦੇ ਦੀ ਗੱਲ ਆ ਤੁਹਾਡੇ ਵੀ ਫਾਇਦੇ ਦੀ ਅੱਛਾ ਗੱਲ ਆ ਹੋਇਆ ਹਾਂ, ਕੀ ਇਹ ਦੱਸੋ ਤਾਂ ਗੱਲ ਹੈ ਅੱਛਾ ਖਾਣਾ ਪੀਣਾ ਕੀ ਹੈ ਦੱਸੋ ਜ਼ਰਾ ਪੀਣ ਡਏ ਆ ਖਾ ਵੀ ਲੈਣੇ ਇਹ ਗੱਲ ਸੁਣ ਰਾਤੀ ਮੈਨੂੰ ਆਇਆ ਖਾਬ ਫੇਰ ਓਏ। ਕਿੱਦਾਂ ਦਾ ਸੀ ਉਦਾਂ ਦਾ ਮੈਂ ਤੈਨੂੰ ਕੀ ਦੱਸਾਂ ਪੁੱਤ ਨਾ ਰਹਿਣ ਦੱਸੋ ਦਿਓ ਕੋਈ ਗੱਲ ਬਾਜੀ ਨਹੀਂ ਤੁਸੀਂ ਦੱਸੋ ਜੀ ਅੱਬਾ ਜੀ ਸਾਰੀ ਰਾਤ ਤੱਕ ਸੁੱਤੇ ਨਹੀਂ ਹੈਗੇ ਖਾਬ ਕਿਹੜੇ ਟਾਈਮ ਆ ਗਿਆ ਤੁਹਾਨੂੰ ਤੂੰ ਮੇਰੇ ਸਿਗਟਾ ਲਾਉਣ ਡਿਆ ਸੀ ਚਵਲਾ ਮਾਰੀ ਜਾਂਦਾ ਕਿੱਥੇ ਆ ਕਿਸੇ ਥਾਂ ਲਿਆ ਖਾਣਾ ਕੀ ਤੁਸੀਂ ਲੜੀ ਜਾਂਦੇ ਹੋ ਤੁਹਾਡੀ ਉਹੀ ਆਦਤ ਨਹੀਂ ਗਈ ਹਾਂਜੀ ਪਲਾ ਬਣਾ ਲਈਏ ਨਾਲ ਚਿਕਨ ਬਣਾ ਲਾਂਗੇ ਭਾ ਪੁੱਛ ਲਓ ਅੱਬਾ ਜੀ ਨੂੰ ਅੱਬਾ ਜੀ ਕੀ ਖਾਣਾ ਬੇਟਾ ਇੱਧਰ ਦੱਸੋ ਅੱਬਾ ਜੀ ਖਾਣਾ ਪੀਣਾ ਕੁਛ ਨਹੀਂ ਹੈਗਾ ਅੱਬਾ ਜੀ ਸਿੱਧੀ ਪੀ ਲਓ ਸਾਫ ਪਾਣੀ ਗੱਲ ਪੀਤਾ ਨਹੀਂ ਜਾ ਰਿਹਾ ਹਾਂ। ਵਾਈਟ ਗੋਸ਼ਤ ਬਣਾ ਲੈ ਅੱਜ ਵਾਈਟ ਗੋਸ਼ਤ ਅੱਛਾ ਆ वाइट बेटा ये भी ले जाना ਕਿਹੜਾ ਬਣਾਉਣਾ ਉੱਤੇ ਹੋ ਜਾ ਸਿੱਧਾ ਸਭਾ ਅੱਛਾ ਮੈਂ ਤੈਨੂੰ ਪਤਾ ਵਾਈਟ ਗੋਸ਼ਤ ਹੀ ਖਾਣਾ ਹੁੰਦਾ ਹਾਂ हाँ जी अब्बा जी नु ना ਜਾਂ ਮੱਛੀ ਹੋਵੇ ਉਹ ਵੀ ਵਾਈਟ ਗੋਸ਼ਤ ਹੀ ਹੁੰਦਾ ਅੱਬਾ ਜੀ ਜੋ ਜਾਂ ਮੁਰਗੇ 'ਚ ਵਾਈਟ ਗੋਸ਼ਤ ਹੁੰਦਾ ਜੋ ਤੁਸੀਂ ਕਹਿਣਾ ਬਣ ਜਾਣਾ ਅੱਲਾ ਦੀ ਇਹ ਮਿਹਰਬਾਨੀ ਤਾਂ ਮੈਨੂੰ ਪਤਾ ਮੈਂ ਐਵੇਂ ਕੁੜੀ ਨਹੀਂ ਦਿੱਤੀ
ਓ ਮੈਂ ਕਿਤੇ ਐਵੇਂ ਸੁੱਟ ਨਹੀਂ ਦਿੱਤੀ ਦਿੱਤੀ ਅੱਬਾ ਜੀ ਨੇ ਹਾਂ ਕੁੜੀ ਐਵੇਂ ਨਹੀਂ ਫੜਾਤੀ ਮੈਂ ਕਿਸੇ ਬੰਦੇ ਨੂੰ ਦਿੱਤੀ ਹੈ ਕੁੜੀ ਅੱਛਾ ਭਾਜੀ ਖਾਣਾ ਪੀਣਾ ਅਸੀਂ ਕੁਝ ਨਹੀਂ ਹੈਗਾ ਖਾਣ ਪੀਣ ਦੀ ਬਾਅਦ ਚ ਗੱਲ ਕਰਾਂਗੇ ਜਿਸ ਕੰਮ ਅਸੀਂ ਆਏ ਆ ਪਹਿਲਾਂ ਉਹ ਦੱਸੋ ਸਾਨੂੰ ਆਏ ਤੁਹਾਡਾ ਕੀ ਪ੍ਰੋਗਰਾਮ ਕੀ ਆ ਅੱਬਾ ਜੀ ਪੀਤਾ ਨਹੀਂ ਜਾ ਰਿਹਾ ਪਾਣੀ ਤੁਹਾਡੇ ਕੋਲ ਪੀਂਦੇ ਆ ਛੱਡ ਦੇ ਅੱਬਾ ਜੀ ਦੀ ਜਾਨ ਪ੍ਰੋਗਰਾਮ ਦੱਸੋ ਕੀ ਆ ਕਾਹਦਾ ਭਾਜੀ ਪ੍ਰੋਗਰਾਮ ਹੋਣਾ ਸਾਡਾ ਭਾਜੀ 4 ਦਿਨ ਰਹਿ ਗਏ ਈਦ ਦੇ ਵਿੱਚ ਤੁਹਾਡਾ ਕੋਈ ਪ੍ਰੋਗਰਾਮ ਨਹੀਂ ਹੈਗਾ ਆਹੋ ਯਾਰ ਕਾਹਦਾ ਵਾ ਸਾਡਾ ਪਤਾ ਤੇ ਲੱਗੇ ਓਏ ਕੋਈ ਚੀਜ਼ ਯਾਰ ਨਹੀਂ, ਇਹ ਜਾਨਵਰ ਨਹੀਂ ਲੈਣਾ ਤੂੰ ਜਾਨਵਰ ਐਰ ਕੀ ਅੱਬਾ ਇਹ ਜੀ ਗੱਲ ਮੈਂ ਤੁਹਾਡੇ ਨਾਲ ਹੁਣੇ ਕਰ ਰਹੀ ਸੀ ਅੱਬਾ ਜੀ ਇਹੀ ਮੈਂ ਇਹਨਾਂ ਨੂੰ ਕਹਿ ਰਹੀ ਸੀ ਇਸੇ ਗੱਲ ਦੀ ਇਹਨੇ ਵੀ ਬਹਿਸ ਪਾਈ ਵੀ ਮੈਂ ਆਪਣੇ ਭਰਾ ਕੋਲ ਚਲ ਜੰਨੀ ਆ ਪੂਣਾ ਕੋਲ ਚਲ ਜੰਨੀ ਭਾ ਤੂੰ ਯਕੀਨ ਮੰਨ ਕਿੱਥੇ ਚੱਲੇ ਜਾਨਵਰਾਂ ਨੂੰ ਮੰਡੀ ਦੇ ਵਿੱਚ ਮਹੱਲਿਆਂ ਦੇ ਵਿੱਚ ਹੱਥ ਨਹੀਂ ਲੱਗਣ ਡਿਆ ਸਭਾ ਐਡਾ ਮਹਿੰਗਾ ਬੱਕਰਾ ਐਡਾ ਮਹਿੰਗਾ ਬੱਚਾ ਬਾਕੀ ਹੱਥ ਨਹੀਂ ਲੱਗਣ ਡਿਆ ਆਉਂਦੇ ਕਿ ਬੈੜੇ ਨੂੰ ਹੱਥ ਲਾ ਉਹਨੂੰ ਮੂੰਹ ਤੇ ਮਾਰੀ ਇਹਦੇ ਮੈਂ ਮੇਰੇ ਬੈੜੇ ਨੂੰ ਹੱਥ ਨਾ ਇਹਦੇ ਨਾਲ ਦਾ ਬਹਿੜਾ ਸੀ ਆਪਣੇ ਬੂਹੇ ਮਰੇ ਬਣਨਾ ਤੇਰੇ ਬੁਗੜੇ ਦੇ ਨਾਲ ਵਿੱਚ ਦਾ? ਉਹ ਨਹੀਂ ਇਹਦੇ ਨਾਲ ਮੇਰੀ ਬੇਗਮ ਆ ਯਾਰ ਕੁਛ ਤੇ ਤੁਸੀਂ ਖਿਆਲ ਉਹ ਰੱਖੋ ਪਾੜਾ ਗੜੀ ਤੁਹਾਡਾ ਮਜ਼ਾਕ ਭੈਣ ਭਰਾਵਾਂ ਦਾ ਘਰ ਹੋਏਗਾ ਲੇਕਿਨ ਇੱਥੇ ਤਾਂ ਨਾ ਤੁਸੀਂ ਮੇਰੇ ਸਾਹਮਣੇ ਭਾ ਮੈਂ ਕਿਹੜਾ ਤੈਨੂੰ ਬੰਦ ਮੁੰਡਿਆ ਕਰਤਾ ਮੈਂ ਕਿਹਾ ਬੜੀ ਇਹ ਸਾਡੇ ਖਾਨਦਾਨ ਦੀ ਨਾ ਇੱਕ ਰੀਤ ਰਿਵਾਜ ਆ ਅਸੀਂ ਖਾਣਾ ਤੂੰ ਟਿਕ ਕੇ ਬਈਆ ਕਿਤੇ ਹਿੰਦੁਸਤਾਨ ਤੋਂ ਸ਼ੁਰੂ ਹੋਏ ਆ ਅਸੀਂ ਕੁਰਬਾਨੀ ਦਾ ਨਾਗਾ ਨਹੀਂ ਪਾਇਆ ਨਹੀਂ ਯਾਰ ਕੀ ਪੁੱਤ ਮੈਨੂੰ ਨਾ ਇੰਜ ਲੱਗਾ ਜਿੱਦਾਂ ਮੇਰਾ ਨਾ ਮੇਰੀ ਧੀ ਕੋ ਪਰੇਸ਼ਾਨ ਆ ਤੇ ਮੇਰੇ ਜਵਾਈ ਤੇ ਕੋਈ ਟੈਨਸ਼ਨ ਆ ਮੈਂ ਕਿਹਾ ਚੱਲ ਮੇਰੇ ਨਾਲ ਲੱਗ ਅੱਗੇ ਪਤਾ ਕੀ ਪਤਾ ਕਰ ਲੈਣੇ ਮੈਂ ਕਿਹਾ ਕੀ ਆ ਤੁਹਾਡੀ ਯਾਦ ਹੀ ਇੰਨੀ ਆਉਣ ਡਈ ਸੀ ਅੱਬਾ ਜੀ ਨੂੰ ਜਿਹੜਾ ਕੋਈ ਹਿਸਾਬ ਨਹੀਂ ਅੱਛਾ ਏਦਾਂ ਕਰਕੇ ਪੰਪ ਦਾ ਸੁੱਚ ਸਿੱਟਿਆ ਵਾ ਹਾਏ ਅੱਛਾ ਤੇ ਮੋਟਰ ਚੋਂ ਆਵਾਜ਼ ਆਉਣ ਲੱਪੀ ਮੈਂ ਫਟਾਫਟ ਬੰਦ ਕਰ ਦਿੱਤਾ ਮੈਂ ਫਟਾਫਟ ਬੰਦ ਕਰ ਕਿ ਸੜ ਗਈ ਸੀ ਨਹੀਂ ਉਹ ਫਿਰ ਉਹਦੇ ਬੈਰਿੰਗ ਪੈਣ ਵਾਲੇ ਸੀ ਫਿਰ ਤੁਹਾਡੀ ਯਾਦ ਖਤਮ ਹੋ ਸਾਡੀ ਗਈ ਯਾਦ ਵਿੱਚ ਸਾਡੀ ਯਾਦ ਦਾ ਕਿਤੇ ਲੱਗੂ ਓਏ ਜਦੋਂ ਘਰ ਦੇ ਵਿੱਚ ਮੋਟਰ ਖਰਾਬ ਹੁੰਦੀ ਸਭ ਤੋਂ ਪਹਿਲਾਂ ਕੌਣ ਬੋਲਦੀ ਹੁੰਦੀ ਸੀ ਏ ਤੂੰ ਤੇਰੀ ਤੇਰੀ ਯਾਦ ਮੇਰੀ ਆਈ ਗੱਲ ਸੁਣ ਤੁਸੀਂ ਗੱਲਾਂ ਬਾਤਾਂ ਕਰੋ ਮੈਂ ਬਾਹਰੋਂ ਕੁਛ ਹੈ ਲੈਵਾਂ ਪਕਾਉਣ ਨਹੀਂ ਮੇਰੀ ਗੱਲ ਸੁਣ ਨਾ ਇੱਥੇ ਹੀ ਅਸੀਂ ਕਿਤੇ ਚੱਲੇ ਨਹੀਂ ਚੱਲੇ ਇੱਥੇ ਹੀ ਨਹੀਂ ਆ, ਹੈਗੇ। ਇੱਥੇ ਹੀ ਆ ਅਸੀਂ ਤੈਨੂੰ ਪੁੱਛਣ ਆਏ ਸੀ ਅਸੀਂ ਇੱਥੇ ਹੀ ਆ ਤੇ ਕੋਈ ਤੇਰਾ ਕੋਈ ਪ੍ਰੋਗਰਾਮ ਹੈਗਾ ਤੇ ਫਿਰ ਅਸੀਂ ਕੱਪੜੇ ਪ੍ਰੋਗਰਾਮ ਯਾਰ ਭਾਈ ਮਿਲੀ ਮੈਂ ਤੈਨੂੰ ਕੀ ਯਾਰ ਦੱਸਾਂ ਵੀ ਉਹ ਬੰਦੇ ਯਾਰ ਕੀ ਤਨਖਾਹ ਲੋ ਸਾਨੂੰ ਤੰਗ ਕਰੀ ਜਾਂਦੇ ਮਾਲਕ ਬੰਨੋ ਜੀ ਕੱਪੜੇ ਫਿਰ ਸਾਡੇ ਨਾਲ ਕਰੋ ਹੀ ਤੁਸੀਂ ਚਲੋ ਉਠੋ ਚੱਲ ਯਾਰ ਉੱਠ ਜਾ ਯਾਰ ਜਾਂ ਤੁਹਾਨੂੰ ਮਾਲਕ ਪੈਸੇ ਹੀ ਨਹੀਂ ਦੇਣ ਦਾ ਫਿਰ ਸਾਡੇ ਨਾਲ ਕਰ ਲਓ ਓ ਬਈਆ ਕਾਕਾ ਜਜ਼ਬਾਤੀ ਅੱਬਾ ਜੀ ਉਹਨਾਂ ਨੇ ਨਹੀਂ ਕਰੀ ਕੁਰਬਾਨੀ ਫਿਰ ਆਪਾਂ ਘਰ ਲੈ ਚੱਲਦੇ ਇਹਨਾਂ ਨੂੰ ਅੱਛਾ ਓਏ ਇਸ ਮਹੱਲੇ ਦੇ ਵਿੱਚ ਇੱਥੇ ਇਹ ਚੰਦ ਨਹੀਂ ਨਾ ਜਨਾਉਂਦਾ ਈਦ ਦਾ ਇੱਥੇ ਲੋਕੀ ਈਦ ਨਹੀਂ ਪੜਾਉਂਦੇ ਵੀਰੇ ਤੂੰ ਫਟਾਫਟ ਗੁੱਸਾ ਹੀ ਕਰ ਲੈਣਾ ਤੇ ਭਾ 2-4 ਦਿਨ ਯਾਰ ਗੱਲਾਂ ਹੁੰਦੀਆਂ ਇਹਨਾਂ ਮੈਂ ਕਹਿੰਦਾ ਕੋਈ ਹਾਂਡੀ ਰੋਟੀ ਬਣਾ ਲਾ ਕੋਈ ਅੱਬਾ ਜੀ ਦੱਸੋ ਕੀ ਖਾਣਾ ਪੀਣਾ ਤੁਸੀਂ ਖਾਣਾ ਕੀ ਆ ਪਤਾ ਤੈਨੂੰ ਪਤਾ ਮੈਂ ਵਾਈਟ ਗੋਸ਼ਤ ਹੀ ਖਾਂਦਾ ਸ਼ੁਰੂ ਤੋਂ ਅੱਛਾ ਹਾਂਜੀ ਹਾਂਜੀ ਹਾਂ ਤੇ ਨਾਲ ਥੋੜੀ ਬਿਰਿਆਨੀ ਬਣਾ ਲਈ ਕੋਈ ਨਹੀਂ ਅੱਬਾ ਤੇ ਨਾਲ ਹਲਕਾ ਜਿਹਾ ਕਸਟਰਡ ਥੋੜਾ ਮਿੱਠੇ ਵਾਲਾ ਹੈ ਹਜੇ ਕੁਝ ਖਾਂਦੇ ਨਹੀਂ ਹਾਂ ਪਰਹੇਜ਼ ਦੱਸਿਆ ਮੈਨੂੰ ਪਰਹੇਜ਼ ਪਰਹੇਜ਼ ਦੱਸਿਆ ਭਾਜੀ ਮੈਂ ਨਹੀਂ ਆਸ਼ਾਵਾਂ ਖਾਣੀਆਂ ਮੇਰੇ ਲਈ ਤੁਸੀਂ ਭਿੰਡੀ ਗੋਸ਼ਤ ਪਕਾ ਲਓ ਤੇ ਗੱਲ ਤੁਸੀਂ ਕੁਰਬਾਨੀ ਦੀ ਗੱਲ ਕਰ ਰਹੇ ਸੀ ਭਿੰਡੀ ਗੋਸ਼ਤ ਤੈਨੂੰ ਪਤਾ ਤੂੰ ਹੁਣ ਦੀ ਮੇਰੇ ਲਈ ਪਕਾਉਣੀ ਹੁੰਦੀ ਸੀ ਜਦੋਂ ਉੱਥੇ ਤੇਰਾ ਵਿਆਹ ਨਹੀਂ ਸੀ ਹੋਇਆ ਮੇਰੇ ਲਈ ਪਕਾਉਣੀ ਸੀ ਤੂੰ ਮੇਰਾ ਵੀਰਾ ਬੜਾ ਸ਼ੌਕ ਨਾਲ ਖਾਂਦਾ ਕੁਰਬਾਨੀ ਦੀ ਗੱਲ ਹੋ ਰਹੀ ਸੀ ਅੱਬਾ ਜੀ ਕੁਰਬਾਨੀ ਦੀ ਹਾਂ ਗੱਲ ਨਹੀਂ ਇਹ ਹੋ ਕੁਰਬਾਨੀ ਰਹੀ ਸੀ। ਪੁੱਤ ਭਾ ਤੂੰ ਮੂੰਹ ਕਾਤੋਂ ਇੰਨਾ ਲਾਇਆ ਵਾ ਆਪਣਾ ਕੀ ਗੱਲ ਵਾ ਪਰੇਸ਼ਾਨੀ ਨਹੀਂ ਕਰ ਇਸ ਤਰ੍ਹਾਂ ਹੀ ਆ ਖੁੱਲ ਕੇ ਦੱਸ ਭਰਾ ਨੂੰ ਕੀ ਗੱਲ ਕੀ ਆ ਸਾਨੂੰ ਦੱਸ ਮੈਂ ਆਇਆ ਨੀ ਬੈਠਾ ਜੇ ਮੈਂ ਇਹਦਾ ਪਿਓ ਆ ਤੇ ਤੇਰਾ ਵੀ ਪਿਓ ਹੀ ਆ ਮੈਨੂੰ ਗੱਲ ਕਰ ਮੇਰੇ ਤਦੇ ਮੈਂ ਤੁਹਾਨੂੰ ਅੱਬਾ ਜੀ ਅੱਬੂ ਜੀ ਹਾਂ, ਕਹਿੰਦੇ ਮੈਂ ਗੱਲ ਹੋਰ ਕਰ। ਤੁਹਾਨੂੰ ਕਿਹੜਾ ਕੁਝ ਹੋਰ ਗੱਲ ਕਰ ਮੇਰਾ ਪੁੱਤ ਕੀ ਗੱਲ ਆ ਯਾਰ ਤੈਨੂੰ ਭਾ ਤੂੰ ਮੈਨੂੰ ਦੱਸ ਖੁੱਲ ਕੇ ਕੀ ਯਾਰ ਗੱਲ ਆ? ਤੈਨੂੰ ਮੈਂ ਕੀ ਦੱਸਾਂ ਯਾਰ ਵੀਰੇ, ਗੱਲ ਤੂੰ ਤਾਂ ਕਹਿਣ ਦਾ ਇੱਕ ਪਾਸੇ ਮਕਸਦ ਬਹਿ ਇਹ ਗਿਆ। ਹੈਗੀ ਆ ਵੀ ਜੇ ਤੂੰ ਉੱਥੇ ਬਹਿ ਮੈਂ ਤੈਨੂੰ ਬਹਿ ਕੇ ਦੱਸਦਾ ਯਾਰ ਅੱਛਾ ਭਾ ਉੱਥੇ ਦੱਸੇਗਾ ਆਹ ਯਾਰ ਉਹ ਬੰਦਾ ਕੋਈ ਨਹੀਂ ਯਾਰ ਤੇਰੀ ਮੈਨੂੰ ਵੱਖੀ 'ਚ ਉਂਗਲ ਮਾਰਦੀ ਹੈ ਤੇ ਬਹਿ ਗੱਲ ਕਰੀਏ ਯਾਰ ਵੀਰੇ ਪਰੇਸ਼ਾਨੀ ਤੂੰ ਟੇਕੇ ਬੈੰਦਾ ਕਿਉਂ ਨਹੀਂ ਗੱਲ ਤੇ ਸੁਣ ਲੈ ਪੁੱਤ ਕੋਈ ਬੰਦਾ ਬੋ ਨਹੀਂ ਬਰਦਾਸ਼ਤ ਕਰਦਾ ਨਹੀਂ ਉੱਠੀਦਾ ਹੁੰਦਾ ਕੋਈ ਮੈਂ ਅੱਗੇ ਪਰੇਸ਼ਾਨ ਹਾਂ ਤੋਂ ਤੁਹਾਡੀ ਮੈਨੂੰ ਸਮਝ ਤੇ ਲੱਗਣੀ ਭਾ ਮੈਂ ਉਹੀ ਤਾਂ ਪੁੱਛਣਾ ਕਿ ਤੈਨੂੰ ਪਰੇਸ਼ਾਨੀ ਕੀ ਆ ਯਾਰ ਮੈਨੂੰ ਦੱਸ ਕੋਈ ਖੁੱਲ੍ਹ ਕੇ। ਪਰੇਸ਼ਾਨੀ ਵੀ ਨਹੀਂ ਹੈਗੀ ਮੈਂ ਮੈਨੂੰ ਤੈਨੂੰ ਦੱਸ ਦੱਸ। ਦਿਆਂ ਵਾ ਕੋਈ ਪਰੇਸ਼ਾਨੀ ਵੀ ਨਹੀਂ ਹੈਗੀ ਓ ਯਾਰ ਪਰੇਸ਼ਾਨੀ ਮੈਂ ਆ ਪੁੱਛਣ ਲਈ ਬੈਠਾ ਫੈਕਟਰੀ ਦੇ ਵਿੱਚੋਂ ਬੰਦੇ ਪੈਸੇ ਮੈਨੂੰ ਘੱਟ ਦੇਣ ਦੇ ਮੈਂ ਹੁਣ ਕੀ ਕਰਾਂ ਤੇ ਕੁਰਸੀ ਕਿੱਦਾਂ ਲਾ- ਦੇਣਾ ਕੁਰਬਾਨੀ ਯਾਰ ਬੈਠੋ ਹਾਂ ਤੁਸੀਂ ਵੀ ਤੇ ਗੁੱਸਾ ਤੂੰ ਵੀ ਕਰ ਉੱਥੇ ਲਿਆ ਬਹਿ ਗੱਲ ਕਰ ਉਧਰ ਆ ਜਾ ਫੈਕਟਰੀ 'ਚੋਂ ਪੈਸੇ ਨਹੀਂ ਮਿਲੇ ਨਾ ਤਾਂ ਕਰਕੇ ਕੁਰਬਾਨੀ ਲੇਟ ਆ ਕੋਈ ਨਹੀਂ ਆਓ ਜੋ ਮਿਲ ਜਾਣੇ ਰੇਟ ਕੀ ਮਤਲਬ ਉਹ ਕਈ ਇਹ ਯਾਰ ਬਾਹਰ ਕਰਨੀ? ਕਈਆਂ ਫੈਕਟਰੀਆਂ 'ਚ ਨਾ ਚਾਂਦ ਰਾਤ ਨੂੰ ਵੀ ਦਿੰਦੇ ਪੈਸੇ ਹਾਂਜੀ ਆਹ ਕੋਈ ਗੱਲ ਨੀ ਪੁੱਤ ਮੈਂ ਉਹਨਾਂ ਨੂੰ ਕਿਹਾ ਵੀ ਪੈਸੇ ਦੇ ਦਿਓ ਪਹਿਲੇ ਹੀ ਉਹਨਾਂ ਨੇ 50-60 ਹਜ਼ਾਰ ਦਿੱਤਾ ਕੋਈ ਪੈਸੇ ਥੋੜੇ ਘਰ ਜੁੜੇ ਹੋਏ ਆ ਅੱਛਾ ਮੇਰੀ ਗੱਲ ਸੁਣ ਤੇਰਾ ਕੀ ਜੀਨ ਹੈ ਕੀ ਉਹੀ ਦੱਸਣ ਆ ਤੁਸੀਂ ਸੁੱਤੇ ਹੋ ਤੁਸੀਂ ਬੱਚਾ- ਵੀ ਬੱਚਿਆਂ ਦਾ ਨਾ ਹੋ ਗਏ ਇੱਕ ਬੈੜਾ ਲੈਣਾ ਕਿ ਬੱਕਰਾ ਲੈਣਾ ਮੈਨੂੰ ਇਹ ਦੱਸ ਅੱਬਾ ਜੀ ਬੱਕਰੇ ਦਾ ਹੀ ਜ਼ੇਨ ਹੈ ਵੈਸੇ ਬੱਕਰੇ ਦਾ ਦੇਣ ਸਾਡੇ ਅਸੀਂ ਨਹੀਂ ਬੱਕਰਾ ਬੁਕਰਾ ਲੈਣਾ ਅੱਬਾ ਜੀ ਹੈਗਾ ਛੋਟਾ ਕੋਈ ਸ਼ੌਕ ਨਾ ਇੱਕ ਖਾਓ ਮਿੰਟ ਉਹ ਨੰਨੇ ਮੁੰਨੇ ਦੀ ਵੱਡਾ ਗੱਲ ਤਾਂ ਤੁਹਾਨੂੰ ਸੁਣੀ ਮਨਾ ਕੀਤਾ ਹੈ ਉਹ ਨੰਨੇ ਮੁੰਨੇ ਦੀ ਗੱਲ ਸੁਣੀ ਹਾਂਜੀ ਹਾਂ ਵੀਰੇ ਅਸੀਂ ਨਹੀਂ ਬੱਕਰਾ ਬੁਕਰਾ ਲੈਣਾ ਹੈਗਾ ਲੋਕਾਂ ਕਿਉਂ ਦੇ ਜੀ? ਬੂਹਿਆਂ ਮਰੇ ਵਿਹੜਾ ਬੰਨੇ ਆ ਊਂਠ ਬੰਨੇ ਆ ਅਸੀਂ ਉਹ ਨਿਕਾਈ ਲਈ ਫਿਰੀਏ ਮੈਂ ਨਹੀਂ ਤੇ ਵੀਰੇ ਵੱਡਾ ਕੁਛ ਮਨ ਤੈਨੂੰ ਵੀ ਮਨਾ ਮੈਨੂੰ ਵੀ ਅੱਬਾ ਜੀ ਨੂੰ ਅਸੀਂ ਤਾਂ ਛੋਟਾ ਹੀ ਪਾ ਸ਼ੌਕ ਨਾਲ ਸਿੱਧੀ ਗੱਲ ਆ ਜਾਂ ਊਂਠ ਦਾ ਬੰਦੋਬਸਤ ਕਰਨਾ ਵਾ ਤੇ ਜਾਂ ਵਿਹੜੇ ਦਾ ਉਹ ਕਰਨਾ ਯਾਰ ਤੂੰ ਮੇਰੀ ਗੱਲ ਨੂੰ ਸਮਝ ਮੈਂ ਕੁਝ ਇਹ ਕਹਿਣਾ ਚਾਹ ਰਿਹਾ ਵਾਂ ਵੀ ਅਗਲੀ ਵਾਰੀ ਪੈਸੇ ਬਹੁਤੇ ਆਉਣਗੇ ਤੇ ਮੈਂ ਉਦੋਂ ਊਂਠ ਝੂੰਡ ਦੇ ਲਾਂਗਾ ਬੈਠੇ ਦੇ ਲਾਂਗਾ ਯਾਰ ਕੀ ਪੈਸੇ ਥੋੜੇ ਆ ਤੇ ਚਲੋ ਲੋ ਹਰ ਪਾਸੇ ਇਹੀ ਜੱਬ ਵਾ ਕਿ ਹੁਣ ਅਸੀਂ ਯਾਰਾਂ ਦੋਸਤਾਂ 'ਚ ਵੀ ਬਿਸ਼ਤ ਹੋਵਾਂਗੇ ਕਿ ਇਹਨਾਂ ਨੇ ਵੀ ਬੱਕਰਾ ਹੀ ਦਿੱਤਾ ਵਾ
ਓਏ ਮੇਰੀ ਗੱਲ ਸੁਣੀ ਮਿਲੀ ਤੇ ਪੁੱਤ ਵੀਰੇ ਫਿਰ ਤੂੰ ਆਪ ਹੀ ਊਂਠ ਲੈ ਜੇ ਤੈਨੂੰ ਊਂਠ ਦਾ ਸ਼ੌਕ ਹੈ ਤੇ ਇਸ ਲਈ ਤਾਂ ਭਾਗੋਂ ਆਏ ਆ ਲੈ ਅੱਛਾ ਜੀ ਮੈਂ ਮੇਰੀ ਵੀ ਸੁਣੋਗੇ ਦੱਸੋ ਅੱਬਾ ਜੀ ਓ ਮੈਂ ਵੀ ਨਾ ਕੁੱਤਾ ਵਾ ਹਾਂਜੀ ਅੱਬਾ ਜੀ ਅਸੀਂ ਕਿਹਾ ਤੁਹਾਨੂੰ ਤੂੰ ਬਹਿ ਜਾ ਮੇਰੀ ਅੱਛਾ ਗੱਲ ਜੀ। ਕਰ ਅੱਬਾ ਖੁੱਲ ਕੇ ਮੇਰੀ ਗੱਲ ਸੁਣ ਲੈ ਦੱਸੋ ਅੱਬਾ ਜੀ ਪੁੱਤ ਅਸੀਂ ਕੁਰਬਾਨੀ ਦੇਣੀ ਆ ਅਸੀਂ ਊਂਠ ਦੀ ਦੇ ਦਈਏ ਅਸੀਂ ਬੱਚੇ ਦੀ ਦੇ ਦਈਏ ਅਸੀਂ ਪੁੱਤ ਬੱਕਰੇ ਦੀ ਦੇ ਦਈਏ ਅੱਛਾ ਜੀ ਕੁਰਬਾਨੀ ਦੇਣੀ ਆ ਉਹ ਤੇ ਦੇਈ ਦੀ ਯਾਰ ਸਾਲ ਕੁਰਬਾਨੀ ਦੀ ਹਿੰਮਤ ਹੈ ਜੀ ਹਿੰਮਤ ਹੈ ਵਾ ਲੇਕਿਨ ਥੋੜੀ ਆ ਕਾਚੀ ਥੋੜੀ ਥੋੜੀ ਕਿੰਨੇ- ਕਿੰਨੀ ਕੁ ਹਿੰਮਤ ਆ ਤੇਰੇ ਚ ਦੱਸ ਯਾਰ ਹਿੰਮਤ ਹੈਗੀ ਆ ਮੇਰੀ ਕਮ ਸੇ ਕਮ 70000 ਰੁਪਇਆ ਹੈਗਾ ਵਾ ਹਾਂ ਤੇ ਆਪਣਾ ਲੱਖ ਦਾ ਨਹੀਂ ਜਾਏਗਾ ਫਿਰ 70000 ਆਹੋ ਤੇ ਕੁੜੀਏ ਤੂੰ ਕਿੰਨੇ ਕੁ ਜੋੜੇ ਆ ਮੇਰੇ ਕੋਲ ਅੱਬਾ ਜੀ 50000 ਰੁਪਇਆ ਯਾਰ ਤੇ 1,20,000 ਪੁੱਤ ਅਸੀਂ ਵੀ ਤਾਂ ਆਏ ਆ ਇਹਨਾਂ ਨਾਲ ਹਾਂਜੀ। ਅਗਰ ਸਾਡਾ ਵੀ ਕੋਈ ਹੱਕ ਬਣਦਾ ਉਹ ਨਹੀਂ ਯਾਰ ਭਾਈ ਇਦਾਂ ਮੈਂ ਤਾਂ ਉਹ ਨਹੀਂ ਯਾਰ ਨਾ ਗੱਲ ਕਰ ਰਿਹਾ ਨਾ ਵੀਰੇ ਅਸੀਂ ਘਰ ਵੀ ਤਾਂ ਕੁਰਬਾਨੀ ਕਰਨੀ ਆ ਅੱਬਾ ਜੀ ਨੇ ਇਹੀ ਤਾਂ ਮਸ਼ਵਰਾ ਕੀਤਾ ਵਾ ਇਦਾਂ ਯਾਰ ਮਹੱਲੇਦਾਰ ਕੀ ਸੋਚਣਗੇ ਮੱਲਿਆ ਅਸੀਂ ਕਿਸੇ ਨੂੰ ਦੱਸਣਾ ਅਸੀਂ ਕਿਸੇ ਨਾਲ ਗੱਲ ਨਹੀਂ ਦੱਸਣਾ ਤੇ ਹਿੱਸੇ ਵੀ ਤਾਂ ਲੋਕੀ ਪਾ ਹੀ ਲੈਂਦੇ ਹਾਂਜੀ। ਕੋਈ ਨੀ ਅੱਬਾ ਜੀ ਨੇ ਉਹ ਪੁੱਤ ਇਜਤਮਾਹੀ ਕੁਰਬਾਨੀ ਵੀ ਤਾਂ ਹੁੰਦੀ ਕਿ ਗੱਲ ਨਹੀਂ ਮਿਲ ਕੇ ਗੋਸ਼ਤ ਜਿਹੜਾ ਹੋਊਗਾ ਸਾਡੇ ਹਿੱਸੇ ਦਾ ਸਾਨੂੰ ਕਿੰਨੇ ਪੈਸੇ ਕਿੰਨੇ ਤੁਹਾਡੇ ਕੋਲ ਵੈਸੇ ਅੱਬਾ ਜੀ ਕੋਲ ਵਾ ਪੈਸੇ ਸਾਰੇ ਬਹਿ ਜਾਓ ਯਾਰ ਅੱਛਾ ਜੀ 1,20,000 ਹੋ ਗਿਆ ਤੇ ਅੱਲਾਹ ਕਾਰ ਕਰੇ ਤੇ ਇਹ ਪਹਿਲਾਂ ਡਿਸਾਈਡ ਤਾਂ ਕਰ ਲਓ ਕਿ ਤੁਸੀਂ ਲੈਣ ਕੀ ਲੱਗੇ ਆ ਬੈੜਾ ਹੀ ਲਵਾਂਗੇ ਹੋਰ ਕੀ ਲੈਣਾ ਕਰ ਲੈਣੇ ਆ ਸਬਰ ਤੇ ਕਰਨਾ ਉਹ ਬੈੜਾ ਹੀ ਲੈਣਾ ਪੁੱਤ ਤੇਰੀ ਅਸੀਂ ਗੱਲ ਪੂਰੀ ਕਰਨੀ ਬੈੜਾ ਹੀ ਲੈਣਾ ਵਾ ਹਾਂ ਬੈੜਾ ਹੀ ਲਵਾਂਗੇ ਬਸ ਠੀਕ ਆ ਫਿਰ ਮੈਂ ਚੁੱਪ ਆ ਅੱਲਾ ਖੈਰ ਕਰੇ। ਚਲਿਏ ਵੇ ਮੰਡੀ ਚਲਿਏ ਠਹਿਰ ਜਾ, ਚਲੋ। ਠਹਿਰ ਜਾ। ਚੱਲੀਏ ਮੰਡੀ ਮੈਨੂੰ ਤੁਸੀਂ ਲੈ ਕੇ ਚੱਲ ਜਾਣਾ ਪੈਸੇ ਹੱਥ ਚ ਕਰਕੇ ਜੇਬ ਚ ਮੈਂ ਤੇਰੀ ਪਾਉਣੀ ਆ ਪੈਸੇ ਤੇ ਬੇਟੋ ਨਾ ਚਲੋ ਠੀਕ ਹੈ ਅੱਬਾ ਜੀ ਤੁਸੀਂ ਨਾਲ ਲੈ ਗਏ ਹੋ ਵੈਸੇ ਮੇਰਾ ਇਦਾਂ ਦਿਲ ਨਹੀਂ ਮੰਨਦਾ ਸਭਾ ਮੈਨੂੰ ਤੁਸੀਂ ਨਾਲ ਲੈ ਕੇ ਜਾਣਾ ਮੰਡੀ ਚੱਲੀਏ ਫਿਰ ਉਹ ਨਹੀਂ ਯਾਰ ਉੱਥੇ ਕਿੱਥੇ ਤੈਨੂੰ ਬੰਦੇ ਉਹ ਨਹੀਂ ਅੱਬਾ ਜੀ ਕੁੜੀਏ ਮੈਂ ਕੱਟ ਆਪਣੀ ਮਰਜ਼ੀ ਦਾ ਬੱਕਰਾ ਉਹ ਲੈਣਾ ਤੁਸੀਂ ਤੇ ਅੱਬਾ ਜੀ ਦੇਖ ਪਾਗਲ ਲਿਓ ਯਾਰ। ਬੱਚਾ ਮੈਂ ਤੇ ਸਵਾ ਖੜੇ ਰਵਾਂਗੇ ਅਸੀਂ ਨਾਲ ਚੱਲੇ ਕੀ ਆ ਲੈ ਆਇਓ ਤੁਸੀਂ ਨਾਲ ਮੈਨੂੰ ਜਾ ਸਭਾ ਅੰਦਰੋਂ ਪੈਸੇ ਫੜ ਕੇ ਲਿਆ ਪੈਸੇ ਕੋਲ ਹੀ ਕੋਲ ਚਲੋ ਸੀ ਹਾਂ ਚਲੋ ਅੱਲਾ ਖੈਰ ਕਰੇ। ਅੱਲਾ ਖੈਰ ਕਰੇ ਲੈ ਵੇ ਅਸੀਂ ਭਾਈ ਤੇਰੇ ਨਾਲ ਖੜੇ ਆ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਸਾਨੂੰ ਇਦਾਂ ਹੀ ਲੱਗਣਾ ਜਿੱਦਾਂ ਪੈਸੇ ਤੇ ਫੜ ਲਿਆ ਅੰਦਰੋਂ ਅਸੀਂ ਆਪਣੇ ਘਰ 'ਚ ਜਿੱਦਾਂ ਕੁਰਬਾਨੀ ਕਰਦੇ ਉਦਾਂ ਹੀ ਕਰਨੀ ਇੱਥੇ ਵੀ ਹਾਂ ਕੋਈ ਗੱਲ ਨੀ ਕੋਈ ਗੱਲ ਕਸਾਈ ਹੈਗਾ ਵਾਕਫ ਕਿ ਮੈਂ ਕਰਾਂ ਬੰਦੋਬਸਤ ਕਸਾਈ ਦਾ ਮੇਰੇ ਦੋਸਤ ਹੈਗੇ ਆ। ਆਹ ਕਿਸਾਈ ਦਾ ਉਹਨੂੰ ਕਹਿੰਦਾ ਮੰਨੇ ਦੇ ਮੁੰਡੇ ਨੂੰ ਕਹਿ ਦੇ ਹਾਂ ਉਹਨੂੰ ਪਹਿਲਾਂ ਸਾਡੇ ਨਾਲ ਹੈਗੇ ਕਰਦੀ ਬੰਦੇ ਯਾਰ ਤੂੰ ਹੈਗੇ। ਘਬਰਾਉਣਾ ਨਹੀਂ ਤੇਰਾ ਭਰਾ ਤੇਰੇ ਨਾਲ ਖੜਾ ਵਾ ਸਮਝ ਲੱਗੀ ਨਾ ਪੂਰੇ ਇੱਥੇ ਪੂਰੇ ਇਲਾਕੇ 'ਚ ਪਤਾ ਲੱਗਣਾ ਵਾ ਕਿਸੇ ਨੇ ਕੁਰਬਾਨੀ ਦਿੱਤੀ ਆ ਉਹ ਪਤਾ ਸਾਡੀ ਵੀ ਬਿਸ਼ਤੀ ਆ ਇੱਧਰ ਸੁਣ ਤੂੰ ਮਾੜਾ ਜਾਨਵਰ ਲਿਆਏਗਾ ਨਾ ਲੋਕਾਂ ਨੇ ਸਾਡੇ ਤੇ ਵੀ ਥੂ ਥੂ ਕਰਨੀ ਆ ਨਹੀਂ ਜਾਨਵਰ ਚੰਗਾ ਹੁਣ ਜਦੋਂ ਤੁਹਾਡਾ ਮੋਢਾ ਮੇਰੇ ਨਾਲ ਮੈਨੂੰ ਟੈਨਸ਼ਨ ਨਾ ਲੈ ਤੂੰ ਪੁੱਤ ਟੈਨਸ਼ਨ ਨਾ ਲੈ ਆਓ ਚਲੋ ਚਲੀਏ ਆਓ ਬਾਜੀ ਹਾਂ ਉਹ ਇੱਧਰ ਤੇ ਆਓ ਗੱਲ ਆ ਜਾਓ ਭਾਜੀ ਉੱਥੇ ਮੰਡੀ ਓਏ ਜਾ ਆਓ ਕੇ ਉੱਥੇ ਜਾ ਕੇ ਗੱਲ ਕਰ ਲੈਂਦੇ ਜਿਹੜੀ ਅੱਗੇ ਕਰਨੀ ਹੋਵੋ ਵੱਡੇ ਆ ਤੁਸੀਂ ਆਜੋ 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 ਅੱਗੇ ਨਹੀਂ, ਹੋਵੋ ਅੱਬਾ ਜੀ ਹਾਂਜੀ ਹਾਂਜੀ ਇੱਕ ਮਿੰਟ ਮੇਰੀ ਗੱਲ ਕਹਿਣ ਦਾ ਮਕਸਦ ਆ ਕੋਈ ਪੈਸੇ ਦਾ ਪਤਾ ਲੱਗ ਜਾਣੇ ਇੱਕ ਸਾਥ ਇਕੱਠੇ ਇੱਕ ਜਗ੍ਹਾ ਕਰ ਲਈਏ ਪੈਸੇ ਓ ਯਾਰ ਗੱਲ ਤਾਂ ਤੇਰੀ ਠੀਕ ਆ ਪੈਸੇ ਮੇਰੀ ਜੇਬ ਚ ਤੇਰੇ ਕਿਹਦੇ ਕੋਲ ਆ ਤੇਰੇ ਕੋਲ ਚਲੋ। ਜੇ ਉਹ ਇੱਕ ਮਿੰਟ ਸਭਾ ਉੱਤੇ ਆ ਪੈਸੇ ਤੇ ਫੜੋ ਨਾ ਬਾਈ ਸਭਾ ਨੇ ਤੇ ਪੈਸੇ ਦਿੱਤੇ ਤੁਸੀਂ ਵੀ ਦਵੋ ਇਕੱਠੇ ਕਰ ਲਈਏ ਪੈਸੇ ਉਹ ਭਾਜੀ ਤੁਰਨ ਵਾਲੀ ਗੱਲ ਕਰੋ ਤੇ ਗੱਡੀ 'ਚ ਲੈ ਲਈਓ ਓਏ ਯਾਰ ਇੱਕ ਜੇਬ ਚ ਚੰਗੇ ਹੁੰਦੇ ਪੈਸੇ ਛੱਡ ਦੇ ਤੂੰ ਇਸ ਗੱਲ ਨੂੰ ਇਹ ਆ ਲਾ ਵੀ ਬੱਚਿਆ ਇਹ ਆ ਲੈ 500 ਆ ਕੀ ਹੈ 500 ਰੁਪਇਆ ਉਹ ਤੂੰ ਵੀ ਦੇ 1500 ਰੁਪਏ ਤੂੰ ਵੀ ਦੇ ਕਿੰਨਾ ਉਹਦੇ ਜਾਇਜ਼ ਕੈਸ਼ ਭਾਜੀ ਹੈਗਾ ਆਪਣਾ ਨੰਬਰ ਦਿਓ ਮੈਂ ਤੁਹਾਨੂੰ ਨੰਬਰ ਤੇ ਸੈਂਡ ਕਰ ਹਾਂ। ਦਿੰਦਾ ਵੱਡਾ ਕੋਈ ਕਿਲੋ ਲੈਣ ਚੱਲੇ ਭਾਜੀ 1500 ਆ ਹੋ ਜਿਹੜਾ ਉੱਤੇ ਆਓ ਯਾਰ ਇਹ ਉਧਰ ਹੋਵੇ ਓਏ ਇੱਧਰ ਮੰਡੀ ਤੇ ਚਲੀਏ ਓ ਇੱਧਰ ਆ ਭਾਜੀ, ਮੰਡੀ ਮੰਡੀ ਰੋਡ ਗੱਲ ਤਾਂ ਸੁਣ। ਓਵੇਂ ਮੰਡੀ ਨਾ ਤੇਰੇ ਪਿਓ ਦੀ ਕਰਤੂਤ ਇਹਨਾਂ ਦੀ ਅਜਾਇਜ਼ ਕੈਸ਼ ਨੰਬਰ ਲਿਖਾਓ ਆਪਣਾ ਨਜਾਇਜ਼ ਓਏ ਚੁੱਪ ਕਰ ਜਾ ਭਾਜੀ 500 ਆ ਵਾ 1500 ਲੈ ਚਿਕਨ ਲੈਣ ਚੱਲਾਂ ਵਾ 2 ਕਿਲੋ ਚੀਨੀ ਲੈਣ ਚੱਲੇ ਤੇ ਲੀਟਰ ਪੈਟਰੋਲ ਪਾਉਣਾ 500 ਨਾਲ ਕੁਰਬਾਨੀ ਲਈ ਦਿੱਤੇ ਆ ਲਓ ਯਾਰ ਮੇਰੇ ਕੋਲ ਤਾਂ ਹਿੰਮਤ ਨਹੀਂ ਤੇ ਤੁਸੀਂ ਆਪ ਹੀ ਲੈ ਆਓ ਜਾ ਇਮਲੀ ਨਾਲ ਲੈ ਜਾ ਭਾਜੀ ਨੰਬਰ ਦਿਓ ਓਏ ਪੈਸੇ ਫੜੋ ਆ 1500 ਰੁਪਇਆ ਮੈਂ ਵੀ ਤੁਹਾਨੂੰ ਸੈਂਡ ਕਰਾਵਾਂ ਕਿੰਨਾ ਵੀਰੇ 1500 ਲੈ ਰੁਪਇਆ ਇਹ ਤਾਂ ਇਦਾਂ ਹੀ ਕੱਟੇ ਦਾ ਕੋਈ ਕਟਿਆ ਹੋਇਆ ਲੈਣ ਲੈ ਉਹ ਭਾਜੀ 2000 ਰੁਪਇਆ ਤੁਹਾਨੂੰ ਦੇਣ ਲੱਗੇ ਕੁਰਬਾਨੀ 'ਚ ਹਿੱਸਾ ਪਾਉਣ ਲੱਗੇ ਆ ਦੇਖ ਆ ਬੁੱਢਾ ਬੰਦਾ 1500 500 ਮੈਂ ਦੇਣ ਦਿਆ 1500 ਦਾ ਆ ਇਹਨਾਂ ਦਾ ਹਿੱਸਾ ਪਵਾ ਲਾ ਤੂੰ ਕਹਿੰਦੀ ਅੱਬੇ ਹੋਣਾ ਕੋਈ ਹਿੱਸਾ ਪਵਾ ਲਾ ਇਹਨਾਂ ਕੋ ਜਾਣਾ ਤੂੰ ਲੈ ਤੈਨੂੰ ਵੀ ਰੋਲ ਅੱਛਾ, ਦੇਣਾ ਮੇਰੀ ਦੇਣਾ ਗੱਲ ਸੁਣ ਲੈ ਪਾਵੇ ਜਿਹੜੇ ਨਾ ਸੁਣ ਲੈ ਹੈਲੋ, ਕਾਕਾ ਅੱਬਾ ਜੀ ਦੇ ਪਾਵੇ ਜਿਹੜੇ ਆ 500 ਰੁਪਏ ਦੇ ਇਹ ਕਿਹੜੀ ਗੱਲ ਕਰਦੇ ਹੋ? ਕਾਕੀ ਗੱਲ ਤੁਸੀਂ ਸੁਣ ਲੈ ਮੇਰੀ ਸ਼ਰਮਿੰਦਾ ਗੱਲ ਕਰਵਾ ਦਿੱਤਾ ਫੜ ਕੇ ਪਾਵੇ ਜਿਹੜੇ ਨਾ ਮੇਰਾ ਕਾਕਾ ਹਾਂਜੀ ਮੈਨੂੰ ਜ਼ਖਣੀ ਦੱਸੀ ਆ ਡਾਕਟਰ ਨੇ ਪਾਵੇ ਮੈਨੂੰ ਦੇਣੇ ਚਾਰੇ ਤੇ ਅੱਬਾ ਜੀ ਭਾਜੀ ਕੰਮ- ਵੱਡੀ ਦੀ ਦੱਸੀ ਸੀ ਕਮ ਸੇ ਕਮ ਵੀ 2-2.5 ਕਿਲੋ ਗੋਸ਼ਤ ਭੈਣਾ ਮੈਨੂੰ ਚਾਹੀਦਾ ਵਾ ਮੇਰੇ ਦੋਸਤ ਆਣੇ ਮੈਂ ਬਾਰਬੀਕਿਊ ਬਣਾਉਣਾ ਮੇਰੇ ਵਾ ਬੱਕਰਾ ਹੀ ਲੈ ਜੀ ਨਾਲੇ ਭੈਣਾ ਮੈਨੂੰ ਨਾ ਇੱਕ ਲੱਤ ਲਾ ਕੇ ਰਾਣ ਦੀ ਦੇਣੀ ਉਹਦੀ ਵਜ੍ਹਾ ਕਿ ਮੈਂ ਆਪਣੇ ਯਾਰਾਂ ਦੋਸਤਾਂ ਨਾਲ ਸੱਜੀ ਬਣਾਉਣੀ ਆ ਤੂੰ ਉਹ ਮੇਰਾ ਮੈਂ ਵੀ ਤੇਰੇ ਖੱਬੀ ਮਾਰਨੀ ਇਧਰੋਂ ਜਿੰਨੇ ਕ ਬਾਜੀ ਤੁਸੀਂ ਪੈਸੇ ਦੇਣੇ ਹੋ ਨਾ ਤੁਸੀਂ ਲੱਖੜ ਦੇ ਪਾਵੇ ਲਾਈਓ ਤੁਸੀਂ ਨਾ ਵੈੜਾ ਹੀ ਪੂਰਾ ਲਾਈਏ ਨਾ ਮੇਰੀ ਤੁਹਾਨੂੰ ਧੀ ਮੈਨੂੰ ਗੱਲਾਂ ਕੰਡੇ ਤੇ ਦੇਖ ਅੱਬਾ ਜੀ ਦੇਖ ਮੈਂ ਕਰਨੀਆਂ ਨਹੀਂ ਗੱਲਾਂ ਤੁਸੀਂ ਮੈਨੂੰ ਸ਼ਰਮਿੰਦਾ ਕਰਵਾ ਦਿੱਤਾ ਫੜ ਵੀ ਕੇ ਹੈ 500 ਗੱਲਾਂ ਰੁਪਏ ਸੁਣਨ ਦੇ ਲਾਇਕ ਹੋ ਉਹ ਇੱਥੇ ਦੇਖੀ ਕਸਾਈਆਂ ਦੇ ਢੇਰ ਲੱਗ ਜਾਣੇ ਆ ਲੈ ਢੇਰ ਲੱਗ ਜਾਣੇ ਆ ਬਹੁਤ ਅੱਛੇ ਉੱਥੇ ਨਾ ਜੀ ਉੱਥੇ ਤੁਸੀਂ ਨਹੀਂ ਇੱਜ਼ਤ ਕਰਦੇ ਇੱਥੇ ਆ ਮੋਢਾ ਲਾਉਣ ਕਾਕਾ ਪਰੇਸ਼ਾਨ ਨਹੀਂ ਹੋਣਾ ਹੈ ਅਸੀਂ ਹਿੰਦੁਸਤਾਨ ਤੋਂ ਆਏ ਆ ਅਸੀਂ ਉਦੋਂ ਦੀਆਂ ਕੁਰਬਾਨੀਆਂ ਦਿੰਦੇ ਆ ਆਹ ਕੁਰਬਾਨੀ ਦੇਣ ਦੇ ਤੁਸੀਂ ਨਹੀਂ ਆ ਕੁਰਬਾਨੀਆਂ ਦੀ ਓ ਯਾਰ ਬੈ ਰੋਵੇਂ ਕੁਰਬਾਨੀ ਅੱਛਾ ਨੂੰ ਖੱਲ ਜਿਹੜੀ ਹੈ ਨਾ ਮੇਰਾ ਪੁੱਤ ਉਹ ਆਪਣੀ
ਜਿਹੜੀ ਮੱਝਾਂ ਦਾ ਮਹੱਲੇ ਦੀ ਉਧਰ ਦੇਣੀ ਆ। ਇਹ ਮੰਗਣ ਵਾਲੇ ਆ ਵਾਕਈ ਤੇਰੇ ਭਾਜੀ ਮਾਪਿਓ ਤੁਸੀਂ ਪੂਰਾ ਵੜਾ ਹੀ ਲਈਏ ਨਾ। ਅੱਛਾ ਖੱਲ ਵੀ ਉਧਰ ਦੇ ਦੇਣੀ ਆ ਤੇ ਪਾਵੇ ਵੀ ਉਧਰ ਦੇਣੇ ਤੇ ਕਿ ਅਸੀਂ ਆਪਣੇ ਯਾਰ ਸੱਜਣ ਮਾਰ ਦਈਏ ਪਾਵੇ ਬੜਿਆ। ਪੁੱਤ ਮੈਂ ਆਪਣੇ ਲਈ ਰੱਖਿਆ ਓਏ 1500 ਦੇ ਵਿੱਚ ਤੁਸੀਂ ਤਬੀਅਤ ਖਰਾਬ ਹੋਈ ਜਾਣ ਡਈ ਨਾ 1500 ਥੋੜਾ ਵਾ ਆ ਨੰਬਰ ਮੇਰੇ ਕੋਲ ਨੰਬਰ ਹੈ 1500 ਬਹੁਤ ਚੁੱਪ ਕਰ ਜਾ ਬੁੜਿਆ 1500 ਦਾ ਗਿਣ ਕਹਿੰਦੇ 500 ਨਹੀਂ ਕਹਿੰਦਾ 1500 ਤੋਂ ਗਾਰਡ ਤੋਂ ਮੰਗਾ ਕੇ ਮੇਰੇ ਲਾਗੇ ਖੜਾ ਕਰਦੇ 1500 ਆਇਆ ਮੇਰੇ ਕੋਲ ਖਾਲਦ ਕਸਾਈ ਓਏ ਬੰਦ ਕਰ ਖੇਲਦ ਕਸਾਈ ਭਾਜੀ ਉਹ ਕਟਿਆ ਦੋਵੇਂ ਕੁਰਬਾਨੀ ਦੇਣ ਨੂੰ ਭਾਜੀ ਉਹਨੂੰ ਨਾ ਕੁੜੀ ਨੂੰ ਦੇ ਕੇ ਤੁਸੀਂ ਕੁਝ ਭੇਜਿਆ ਇੱਥੇ ਗੱਲਾਂ ਹੀ ਕਰਦੇ ਅੱਛਾ ਮੇਰੀ ਗੱਲ ਸੁਣ ਲੈ ਅੰਦਰਾਂ ਕਿਤੇ ਦੂਰ ਜਾ ਕੇ ਸੁੱਟੀ ਇੱਥੇ ਮਹੱਲੇ ਦੇ ਵਿੱਚ ਬਲਕਿ ਆਪ ਸਿੱਟ ਕੇ ਆਈ ਆਪ ਸਿੱਟ ਕੇ ਆਈ ਆਪ ਸਿੱਟ ਕੇ ਆਈ ਤੈਨੂੰ ਕਿਹਾ ਸੀ ਨਾ ਤੇਰਾ ਬੱਕਰਾ ਤੇਲ ਗਿਆ ਉਹ ਇੱਜ਼ਤ ਨਾਲ ਚੰਗਾ ਭਾਜੀ ਤੇਰੇ ਮਾਪਿਓ ਖੇ ਪਾਉਂਦੇ ਸਾਡੇ ਸਿਰ ਪੁੱਤ 'ਚ ਬੱਕਰੇ ਦੀ ਜ਼ਰੂਰ ਬੱਕਰਾ ਥੋੜਾ ਗੋਸ਼ਤ ਹੁੰਦਾ ਬੈੜੇ ਦਾ ਜਰਾ ਬਹੁਤ ਚੰਗਾ ਹੁੰਦਾ ਨਾਲੇ ਹੁਣ ਤਾਂ ਤੁਸੀਂ ਕਹਿਣ ਦੇ ਸਾਨੂੰ ਮਨਾ ਕੀਤਾ ਡਾਕਟਰ ਨੇ ਇਹ ਕਰਨਾ। ਮਾਸੀਆਂ ਸਾਰਿਆਂ ਨੂੰ ਮੈਂ ਫੋਨ ਕਰ ਦਿੱਤਾ ਮੈਂ ਕਿਹਾ ਭਾਜੀ ਵਾਲੀ ਇਹ ਅੱਛਾ, ਹੈ ਕਿ 1500 ਕੁਰਬਾਨੀ ਇੱਥੇ ਹੀ ਆ ਜਾਣ ਸਾਰੇ 1500 ਜੀ ਫੋਨ ਕਰਤਾ ਮਾਸੀ ਲੈ ਨੂੰ। 1500 ਚ ਹੁੰਦਾ ਉਹ ਪੈਕੇਜ ਲਵਾਇਆ 300 ਦਾ ਉਹਨੇ 1500 ਚ 1500 ਦਾ ਪੂਰੇ ਦਾ ਪੂਰਾ ਓਏ ਵਿੱਚ ਯਾਰ ਪਿਆ ਵਾ ਤੁਸੀਂ ਬਾਹਰ ਨਿਕਲੋ ਚਲੋ ਚਲੋ ਇੱਥੋਂ ਨਿਕਲੋ ਹਾਂ, ਕਿੱਦਾਂ ਦੀ ਹਦਾਇਤ ਵਾਲੀ ਗੱਲ ਨਹੀਂ ਗੱਲ ਸਹੀ ਕਰੇ ਨੇ 2000 ਰੁਪਏ ਉਹ ਸਿਆਣੇ ਮੈਂ ਤੈਨੂੰ ਵੀ 1000 ਨਹੀਂ ਉਹਨੇ 500 ਨਾ ਦਵੋ ਉਹ ਚੰਗਾ ਉਹ ਨਹੀਂ 2000 ਦਾ ਮੋਢਾ ਲਾਉਣ ਦਾ ਤਿੰਨਾ ਥੋੜਾ ਵਾ ਉਹ ਲੈ ਮੋਢਾ ਚੀਜ਼ ਲੋ ਐਡਾ ਕਾਲਾ ਮੋਢਾ ਮੈਂ ਨਹੀਂ ਲੈਣਾ ਆ ਜ਼ਹਿਰ ਬਾਹਰ ਹੋਇਆ ਸਾਰੇ ਮੋਢੇ ਨੂੰ ਆਪਾਂ ਨਾ ਕਮ ਸੇ ਕਮ 25 ਕਿਲੋ ਗੋਸ਼ਤ ਦਾ ਕੀਮਾ ਬਣਵਾ ਲੈਣਾ ਤਾਂ ਕਿ ਆਪਾਂ ਘਰ 'ਚ ਬਹਿ ਕੇ ਵੀ ਫੈਮਿਲੀ ਖਾ ਸਕੀਏ ਅੱਛਾ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਲੈ ਮੇਰੇ ਪੁੱਤ ਉਹ ਜਿਹੜੀ ਨਾ ਉਹ ਨਹੀਂ ਉਹ ਦੇ ਦਿੱਤੀ ਹੁੰਦੀ ਆ ਹਾਂ। ਔੜੇ ਆਉਂਦੇ ਨਾ ਉਹ ਜਿਹੜੀ ਤੁਹਾਨੂੰ ਦੇ ਦੇਣੀ ਉਹ ਤੁਹਾਡੇ ਬਹੁਤ ਬਹੁਤੀ ਰਕਮ ਤੁਹਾਡੀ ਪਈ ਆ ਕਬਾਬ ਬਣਾਉਣੇ ਓਏ 1000 ਤੇ ਰੱਖ ਬਾਬਾ ਦੀ